पंजाब के मशहूर कदवार नेता नवजोत सिंह सिद्धू अक्सर ही अपने विवादित बयाना करके जाने जाते हैं। इस बार नवजोत सिंह सिद्धू वालों धार्मिक भावनावां नूं ठेस पहुंचाने का दोष लगा। जी हाँ, बीते कुछ दिन पहला नवजोत सिंह सिद्धू वालों किसान जथेबंदियां दे नाल मीटिंग करन दी वीडियो अपने निजी चैनल ते पोस्ट की गई सी, जिस तो बाद गौर नाल वेखण ते नवजोत सिंह सिद्धू वालों जो शाल लिया गया है उस उत्ते खंडा साहिब सुशोभित सी, जिस तो बाद सिख जथेबंदियां वालों नवजोत सिंह सिद्धू के खिलाफ एक मंग पत्र श्री अकाल तख्त साहिब ते अमृतसर के DCP नूं दिता गया। उत्थे ही सिख जथेबंदियां दे आगू भाई परमजीत सिंह अकाली ने जानकारी दिंदे होए दस्सिया कि नवजोत सिंह सिद्धू वालों लगातार ही विवादित बयान दिते जांदे ने, पर इस बार उस वालों हद ही मुका दी गई है। उस वालों एक वीडियो पोस्ट की गई जिस विच उस वालों एक शाल लिया गया है जिस उत्ते गुरु साहिबान का चिन्ह एक ओंकार ते खंडा देखने को मिल सकता है। उत्थे ही उन्होंने कहा कि नवजोत सिंह सिद्धू एक सूझवान लीडर ने अते ओह हर एक मुद्दे उत्ते बेबागी दे नाल बोलते ने, पर उन्हां वालों इस नूं लैके कोई भी अजे तक प्रतिक्रिया नहीं दी गई। उन्होंने कहा कि असीं प्रशासन कोलों उन्हां दे खिलाफ मंग पत्र भी देवांगे। हाँ जी, वाहिगुरू जी का खालसा वाहिगुरू जी की फतेह। दास परमजीत सिंह अकाली सेवादार सिख यूथ पावर ऑफ पंजाब जी। आप जी जानते हो कि समय समय अनुसार आप देखते रहने कि जो सियासी लोग ने सियासत नाल संबंधित ने वो कई बार देखने च आया कि गुरबाणी दी पवित्र पंक्तियां का दुरुपयोग करते रहते हैं, अपनी मत अनुसार गुरबाणी नूं बोलते हैं, अपने हिसाब नाल गुरबाणी की वरतों करते रहते हैं। सो उहदे तहत ही नवजोत सिंह सिद्धू जो कि कांग्रेस पार्टी नाल संबंधित एक MLA आ, उहदे वल्लों एक शाल अपने उपर लई हुई आ, ਜਿਹਦੇ ਉੱਪਰ जिथे खंडा साहब पवित्र का ਜਿਹੜਾ ਵਾ एक लोगो बनया है ਉੱਥੇ एक ओंकार साहब का ਜਿਹੜਾ ਵਾ ਉੱਥੇ चिन्ह बनाए हुए ने, छपाई हुई भी आ। ਹੁਣ ਇੱਥੇ ਸਵਾਲ ਇਹ ਆ ਵੀ ਕਈ ਲੋਕ ਇਹ ਕਹਿਣਗੇ ਵੀ ਖੰਡਾ ਜਦੀ ਆਮ ਟੀ-ਸ਼ਰਟਾਂ ਤੇ ਦੇਖਣ ਨੂੰ ਮਿਲਦਾ, ਇੱਕ ਓਂਕਾਰ ਵੀ ਲੋਕ ਹੱਥਾਂ ਤੇ ਲਿਖ ਲੈਂਦੇ ਨੇ। ਮਸਲਾ ਇਹ ਨਹੀਂ ਹੈਗਾ, ਮਸਲਾ ਇਹ ਕਿ ਜੇਕਰ ਕੋਈ ਇੱਕ ਖੁਜ ਡਿੱਗਾ ਕਿ ਸਾਰੇ ਖੁਦ ਛਾਲ ਮਾਰਾਂਗੇ। ਵੱਡੀ ਚੀਜ਼ ਇਹ ਆ ਕਿ ਪਵਿੱਤਰ ਗੁਰਬਾਣੀ ਕਿਤੇ ਵੀ ਅੰਕਿਤ ਹੋ ਜੇ, ਗੁਰਬਾਣੀ ਵਿੱਚ ਵੀ ਦਰਜ ਕਰਿਆ ਮਹਾਰਾਜ ਨੇ, ਭਗਤ ਨਾਮਦੇਵ ਜੀ ਨੇ ਲਿਖਿਆ ਵਾ ਕਿ ਜੇ ਇੱਕ ਅੱਕ ਦੇ ਜਿਹੜਾ ਆਪਾਂ ਲੱਕੜ ਤੱਕ ਅੱਕ ਹੁੰਦਾ ਨਾ ਉੱਤੇ ਵੀ ਗੁਰਬਾਣੀ ਕਿਤੇ ਲਿਖਦੀ ਹੈ, ਸਾਡੇ ਵਾਸਤੇ ਵੀ ਪੂਜਣਯੋਗ ਆ। ਪਰ ਜੇਕਰ ਅਸੀਂ ਇੱਕ ਇਸ ਤਰ੍ਹਾਂ ਦੀ ਸੈਲੀਬ੍ਰਿਟੀ ਇੱਦਾਂ ਦਾ ਚਿਹਰਾ ਜਿਹੜਾ ਧਰਮ ਨੂੰ ਬੜਾ ਅੱਗੇ ਰੱਖਦਾ, ਖਾਸ ਕਰਕੇ ਆਪਾਂ ਦੇਖਦੇ ਹਾਂ ਸਾਰੇ ਧਰਮਾਂ ਦਾ ਸਤਿਕਾਰ ਕਰਦਾ, ਉਹ ਇੱਦਾਂ ਦੀ ਗਲਤੀ ਕਰਦਾ ਵਾ ਤੇ ਉਹਦੇ ਵੱਲ ਵੇਖ ਕੇ ਫਿਰ ਹਜ਼ਾਰਾਂ ਲੋਕ ਗਲਤੀ ਕਰਨਗੇ। ਇਸ ਕਰਕੇ ਇਸ ਚੀਜ਼ ਨੂੰ ਠੱਲ ਪੈਣੀ ਬਹੁਤ ਜ਼ਰੂਰੀ ਹੈ। ਦੂਸਰਾ ਸ਼੍ਰੀ ਅਕਾਲ ਤਖਤ ਸਾਹਿਬ ਵੱਲੋਂ ਹੁਕਮਨਾਮਾ ਜਾਰੀ ਆ ਕਿ ਗੁਰਬਾਣੀ ਦੀ ਪਵਿੱਤਰ ਕਿਤੇ ਵੀ ਵਰਤੋਂ ਜਿਹੜੀ ਆ ਉਹ ਇਸ ਤਰ੍ਹਾਂ ਨਹੀਂ ਕਰ ਸਕਦੇ। ਜਿਵੇਂ ਈਵਨ ਅਖਬਾਰਾਂ ਦੇ ਵਿੱਚ ਵਿਆਹ ਵਾਲੇ ਕਾਰਡਾਂ ਦੇ ਉੱਤੇ ਜਿਵੇਂ ਕਿ ਟੈਟੂ ਬਣਨ ਲੱਗ ਗਏ ਨੇ, ਇਹਦਾ ਹੁਕਮਨਾਮਾ ਜਾਰੀ ਆ, ਪਰ ਉਹਦੇ ਉਲਟ ਫਿਰ ਵੀ ਦੁਬਾਰਾ ਇਹੋ ਜਿਹੀਆਂ ਕਾਰਵਾਈਆਂ ਹੁੰਦੀਆਂ ਨੇ। ਸਾਨੂੰ ਲੱਗਦਾ ਸਾਨੂੰ ਉਹ ਹੁਕਮਨਾਮੇ ਲਾਗੂ ਕਰਾਉਣ ਦੀ ਲੋੜ ਆ। ਆਪਾਂ ਨੂੰ ਸਾਰਿਆਂ ਨੂੰ ਇਹ ਫਰਜ਼ ਬਣਦਾ ਕਿ ਇਹ ਨਾ ਦੇਖਿਆ ਕਰੀਏ ਕਿ ਅਗਲੇ ਬੰਨੇ ਕੌਣ ਆ, ਗਲਤ ਨੂੰ ਗਲਤ ਕਹਿਣ ਦਾ ਮਾਦਾ ਰੱਖੀਏ। ਦੂਸਰੀ ਬੇਨਤੀ ਅੱਜ ਸ਼੍ਰੀ ਅਕਾਲ ਤਖਤ ਸਾਹਿਬ ਅਸੀਂ ਆਏ ਹਾਂ ਜੀ, ਸ਼੍ਰੀ ਅਕਾਲ ਤਖਤ ਸਾਹਿਬ ਨੂੰ ਅਸੀਂ ਇੱਕ ਮੰਗ ਪੱਤਰ ਦੇ ਰਹੇ ਹਾਂ ਕਿ ਇਹਦੇ ਤੇ ਇਹਦੇ ਵਰਗੇ ਹੋਰ ਵੀ ਜਿਹੜੇ ਲੋਕ ਜਾਣੇ ਅਣਜਾਣੇ ਜਿੱਦਾਂ ਦੀਆਂ ਗਲਤੀਆਂ ਕਰ ਰਹੇ ਨੇ ਉਹਨਾਂ ਦੇ ਉੱਪਰ ਠੋਸ ਕਾਰਵਾਈ ਕਰਕੇ ਤੇ ਇਹਦਾ ਕੋਈ ਠੋਸ ਹੱਲ ਕੀਤਾ ਜਾਵੇ ਤਾਂ ਕਿ ਅੱਗੇ ਤੋਂ ਅਜਿਹੀ ਕੋਈ ਗਲਤੀ ਨਾ ਹੋਵੇ। ਤੇ ਹੁਣ ਉਸ ਤੋਂ ਬਾਅਦ ਕਾਂਗਰਸੀ ਵਿਧਾਇਕ ਤੇ ਸਾਬਕਾ ਕੈਬਨਿਟ ਮੰਤਰੀ ਨਵਜੋਤ ਸਿੰਘ ਸਿੱਧੂ ਨੇ ਇੱਕ ਓਂਕਾਰ ਤੇ ਖੰਡੇ ਦੇ ਨਿਸ਼ਾਨ ਵਾਲਾ ਸ਼ਾਲ ਆਪਣੇ ਉੱਪਰ ਲੈਣ ਦੇ ਮਾਮਲੇ 'ਚ ਸਿੱਖ ਜਗਤ ਕੋਲੋਂ ਮੁਆਫੀ ਮੰਗੀ ਹੈ। ਸਿੱਧੂ ਨੇ ਸਵੇਰੇ ਟਵੀਟ ਕੀਤਾ ਤੇ ਲਿਖਿਆ ਕਿ ਸ਼੍ਰੀ ਅਕਾਲ ਤਖਤ ਸਾਹਿਬ ਸਰਬ ਉੱਚ ਹੈ ਤੇ ਜੇਕਰ ਮੈਂ ਅਣਜਾਣੇ 'ਚ ਸਿੱਖਾਂ ਦੀਆਂ ਭਾਵਨਾਵਾਂ ਨੂੰ ਠੇਸ ਪਹੁੰਚਾਈ ਹੈ ਤਾਂ ਮੈਂ ਮੁਆਫੀ ਮੰਗਦਾ। ਕਾਂਗਰਸੀ ਲੀਡਰ ਨਵਜੋਤ ਸਿੱਧੂ ਉਸ ਵੇਲੇ ਨਵੇਂ ਵਿਵਾਦ ਵਿੱਚ ਘਿਰ ਗਏ ਸੀ ਜਦੋਂ ਸਿੱਖ ਯੂਥ ਪਾਵਰ ਆਫ ਪੰਜਾਬ ਨੇ ਸ਼੍ਰੀ ਅਕਾਲ ਤਖਤ ਸਾਹਿਬ ਦੇ ਸਕੱਤਰੇਤ ਵਿਖੇ ਪੱਤਰ ਦੇ ਕੇ ਸਿੱਧੂ ਖਿਲਾਫ ਸਿੱਖ ਭਾਵਨਾਵਾਂ ਨੂੰ ਠੇਸ ਪਹੁੰਚਾਉਣ ਦੇ ਦੋਸ਼ ਹੇਠ ਕਾਰਵਾਈ ਦੀ ਮੰਗ ਕੀਤੀ ਸੀ। ਜਥੇਬੰਦੀਆਂ ਨੇ ਸੰਬੰਧੀ ਪੱਤਰ ਪੁਲਿਸ ਨੂੰ ਵੀ ਸੌਂਪਿਆ ਸੀ। ਅੰਮ੍ਰਿਤਸਰ ਤੋਂ ਹਰਜੀਤ ਗਰੇਵਾਲ, ਡੋਜ਼ TV, ਆਸਟ੍ਰੇਲੀਆ।